ਸਿੱਖ ਤਾਂ ਬਾਹਰ ਨਿਕਲ ਰਹੇ ਨੇ ਔਰ ਤੇਜ਼ੀ ਦੇ ਨਾਲ ਭਈਆਂ ਨੂੰ ਪਹਿਲਾਂ ਤਾਂ ਇਲੀਗਲ ਕਾਲੋਨੀਆਂ ਬਣਾ ਲੈਂਦੇ ਨੇ, ਉਹਨਾਂ ਨੂੰ ਫਿਰ ਰੈਗੂਲਰ ਕਰ ਦਿੰਦੀ ਹੈ ਸਰਕਾਰ। ਤੋ ਹੁਣ ਜਦੋਂ ਅਸੀਂ ਰੈਫਰੈਂਡਮ ਜਾਂ ਦੂਸਰੇ ਦੀ ਮੰਗ ਵੀ ਕਰਦੇ ਹਾਂ ਕਿ ਇੰਡੀਅਨ ਆਕੂਪਾਈਡ ਪੰਜਾਬ 'ਚ ਕਰਵਾਓ, ਕੱਲ ਨੂੰ ਹੋਰ ਜਿਸ ਤੇਜ਼ੀ ਨਾਲ ਉਹ ਡੈਮੋਗ੍ਰਾਫੀ ਬਦਲ ਰਹੇ ਨੇ ਉਹ ਕਹਿਣਗੇ ਜੀ ਆ ਕੇ ਕਰਵਾ ਲਓ। ਉੱਥੇ ਤੁਹਾਡੀ ਸਿੱਖ ਪੋਪੂਲੇਸ਼ਨ ਜਿਹੜੀ ਹੈ ਉਹਨਾਂ ਨੇ ਮਾਈਨੋਰਿਟੀ 'ਚ ਕਰਨ ਵੱਲ ਵੱਧ ਰਹੇ ਨੇ। ਆਲਮੋਸਟ ਕਿੰਨੇ % ਆ ਗਏ ਕਿੰਨੇ ਨਹੀਂ, ਅਜੇ ਜਿਹੜੀ ਲੇਟੈਸਟ ਸੈਂਸਸ ਹੈ ਉਹ ਹੋਣੀ ਹੈ, ਪਰ ਕਾਫੀ ਸਾਡੀ ਪਰਸੈਂਟੇਜ ਜਿਹੜੀ 60% ਤੋਂ ਜ਼ਿਆਦਾ ਆਬਾਦੀ ਸੀ ਉਹ ਕਾਫੀ ਤੇਜ਼ੀ ਨਾਲ ਡਾਊਨ ਆਣੀ ਸ਼ੁਰੂ ਹੋਈ। ਹੁਣ ਲੱਦਾਖ ਵਾਲਿਆਂ ਨੂੰ ਵੀ ਇਹ ਫਿਰ ਮਨੀਪੁਰ ਵਾਲਿਆਂ ਨੇ ਵੀ ਆਪਣੇ ਹੱਕਾਂ ਦੇ ਲਈ ਮਨੀਪੁਰ ਤਾਂ ਮੋਰਚੇ ਲੱਗੇ ਹੋਏ ਨੇ ਪੂਰੇ। ਦੀਆਂ ਨੌਕਰੀਆਂ ਨੇ ਲੱਦਾਖ ਦੀਆਂ 80% ਜਿਹੜੇ ਸ਼ਡਿਊਲਡ ਟ੍ਰਾਈਬ ਨੇ ਜਿਹੜੇ ਲੱਦਾਖ ਦੇ ਉਹਨਾਂ ਨੂੰ ਮਿਲਣਗੇ। ਅੱਜ ਪੰਜਾਬ ਪੁਲਿਸ ਤੋਂ ਲੈ ਕੇ ਹਰ ਮਹਿਕਮੇ 'ਚ ਜਿਹੜਾ ਲਿਆ ਕੇ ਉਹਨਾਂ ਨੇ ਦੂਸਰੇ ਬਈਏ ਔਰ ਦੂਸਰੇ ਤੀਸਰੇ ਜਿਹੜੇ ਨੇ ਉਹ ਵਾੜੇ ਹੋਏ ਨੇ। ਹੁਣ ਲੱਦਾਖ ਕਿੰਨੀ ਸਟੇਟ ਹੈ, ਕਿੰਨੇ ਉੱਥੇ ਆਬਾਦੀ, ਲੇਕਿਨ ਇਸ ਮੁੱਦੇ ਤੇ ਬੁੱਧਿਸਟ ਔਰ ਮੁਸਲਮਾਨ ਲੇਹ ਦੇ ਔਰ ਕਾਰਗਿਲ ਦੇ ਇਕੱਠੇ ਆਏ ਕਿ ਵੀ ਸਾਡੇ ਹੱਕਾਂ ਲਈ। ਤੇ ਪੰਜਾਬ ਦਾ ਤੁਸੀਂ ਹਾਲ ਦੇਖੋ ਕਿ ਵੀ ਅੱਜ ਜਲੰਧਰ ਦੇ ਵਿੱਚ ਇੱਕ ਸਿੱਖ ਵਕੀਲ ਜਿਹੜਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਵੀ ਰਿਹਾ, ਉਹਦਾ ਕਤਲ ਹੋਇਆ। ਫਿਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਕਿਹਾ ਜੀ ਫਲਾਣੀ ਕਿਸੇ ਗੁੰਜਾਨ ਥਾਂ ਤੇ ਕੋਈ ਬੰਦਾ ਐਕਸਪਲੋਸਿਵ ਲੈਣ ਗਿਆ ਜਾਂ ਉੱਥੇ ਪਏ ਸੀ, ਉਹ ਉੜ ਗਿਆ, ਉਹ ਖਾਲਿਸਤਾਨੀ ਹੈ, ISI ਦਾ ਹੋਏਗਾ, ਬੱਬਰ ਖਾਲਸਾ ਦਾ ਹੋਏਗਾ। ਸੋ ਮਤਲਬ ਉਹ ਪਾਰਟ ਉਹਨਾਂ ਦਾ ਲਗਾਤਾਰਤਾ ਨਾਲ ਚੱਲ ਰਿਹਾ ਹੈ। ਹੁਣ ਕੱਲਾ ਇਹ ਨਹੀਂ ਹੈ, ਪੰਜਾਬ 'ਚ ਇਸ ਕਦਰ ਲਾਅ ਐਂਡ ਆਰਡਰ ਦੀ ਬਦਤਰ ਹਾਲਤ ਹੈ। ਡੋਮਿਸਾਈਲ ਇਸ਼ੂ ਦੇ ਉੱਤੇ ਸੁਖਪਾਲ ਖਹਿਰਾ ਇੱਕ ਲੋਨ ਵੌਇਸ ਹੈ, ਲੇਕਿਨ ਕਿਸੇ ਨੂੰ ਫਿਕਰ ਨਹੀਂ ਹੈ ਕਿ ਸਾਡੀ ਤਾਂ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ। ਔਰ ਜਿਹੜੇ ਹਿਮਾਚਲ ਦੇ ਵਿੱਚ ਆਪਣੇ ਜਾ ਰਹੇ ਨੇ, ਲਗਾਤਾਰਤਾ ਨਾਲ ਉਹਨਾਂ ਤੇ ਹਮਲੇ ਹੋ ਰਹੇ ਨੇ। ਪਰ ਘੱਟੋ ਘੱਟ ਜੇ ਇਹਨਾਂ 'ਚ ਥੋੜੀ ਬਹੁਤ ਵੀ ਗੈਰਤ ਹੋਏ ਪੰਜਾਬ ਦੇ ਸਿਆਸੀ ਆਗੂਆਂ 'ਚ, ਜੇ ਲੱਦਾਖ ਨੇ ਇਸ ਪੈਟਰਨ ਤੇ ਮਨਾਇਆ, ਮਨੀਪੁਰ 'ਚ ਇਹ ਹਕੂਕ ਨੇ, ਉੱਤਰਾਖੰਡ ਦੇ ਵਿੱਚ ਜਿਹੜਾ ਤੁਸੀਂ ਜ਼ਮੀਨ, ਹਿਮਾਚਲ ਦੇ ਵਿੱਚ, ਰਾਜਸਥਾਨ ਦੇ ਵਿੱਚ ਇਹ ਐਗਜ਼ਿਸਟ ਕਰਦਾ ਵੀ ਕੋਈ ਨਾਨ ਹਿਮਾਚਲੀ ਨਾਨ ਰਾਜਸਥਾਨੀ ਜ਼ਮੀਨ ਨਹੀਂ ਲੈ ਸਕਦਾ। ਤੇ ਤੁਸੀਂ ਜਿਸ ਪੰਜਾਬ ਦਾ ਖਾਂਦੇ ਹੋ, ਜਿੱਥੇ ਤੁਹਾਡੀਆਂ ਨਸਲਾਂ ਨੇ, ਤੁਸੀਂ ਆਪਣੀਆਂ ਨਸਲਾਂ ਦੇ ਰਾਜ ਕੰਡੇ ਬੀਜ ਰਹੇ ਹੋ। ਵੀਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਪੰਜਾਬ ਦੇ ਵਾਲਿਆਂ ਕਿ ਪੰਜਾਬ ਦੀਆਂ ਸਿਆਸੀ ਧਿਰਾਂ ਦਾ ਹਾਲ ਤਰਸਯੋਗ ਹੈ, ਕਿਉਂਕਿ ਉਹਨਾਂ ਨੂੰ ਪੰਜਾਬ ਦੇ ਮਸਲਿਆਂ ਵਿੱਚ ਨਾਲ ਕੋਈ ਜਿਹੜਾ ਹੈ ਸਰੋਕਾਰ ਨਹੀਂ ਹੈ। ਔਰ ਸਿੱਖਾਂ ਦੀਆਂ ਧਾਰਮਿਕ ਤੇ ਸਿਆਸੀ ਜਮਾਤਾਂ ਨੂੰ ਵੀ ਭਾਰਤੀ ਏਜੰਸੀਆਂ ਨੇ ਪੂਰੀ ਤਰ੍ਹਾਂ ਰੋਲ ਦਿੱਤਾ ਔਰ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਮਾੜੀ ਹੈ। ਸੋ ਲੱਦਾਖ ਅਤੇ ਮਨੀਪੁਰ ਵਰਗੀਆਂ ਜਿਹੜੀ ਛੋਟੀਆਂ ਸਟੇਟਾਂ ਆਪਣੇ ਹੱਕਾਂ ਲਈ ਜਿਹੜੀਆਂ ਨੇ ਉਹ ਡਟੀਆਂ ਹੋਈਆਂ ਨੇ, ਜਦੋਂ ਕਿ ਪੰਜਾਬ ਹਾਲੋ ਬੇਹਾਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੂਸਰਾ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹ ਰਹੇ? ਦੇਖੋ, ਪਿਛਲੇ ਦਿਨਾਂ 'ਚ ਵੀ ਸਾਡੇ ਕੁਝ ਵੀਰਾਂ ਨੇ ਕਿਹਾ ਕਿ ਤੁਸੀਂ ਇੰਟਰਨੈਸ਼ਨਲ ਪੋਲੀਟਿਕਸ ਦੇ ਜਾਂ ਇੰਡੋ ਪਾਕ ਕਨਫਲਿਕਟ ਬਾਰੇ ਗੱਲ ਕਰਦੇ ਹੋ, ਤੁਸੀਂ ਪੰਜਾਬ ਬਾਰੇ ਵੀ ਗੱਲ ਕਰੋ। ਹਾਲਾਂਕਿ ਮੇਰਾ ਕਹਿਣਾ ਹੁੰਦਾ ਹੈ ਕਿ ਭਾਈ ਅਸੀਂ ਤਾਂ ਹੁਣ ਵੱਡੇ ਉਸ ਦਾਇਰਾਕਾਰ ਨੂੰ ਦੇਖਦੇ ਹਾਂ ਜਿਹਦੇ 'ਚ ਕਿ ਨਵੇਂ ਵਰਲਡ ਆਰਡਰ 'ਚ ਨਿਊ ਮੈਪ ਮੇਕਿੰਗ 'ਚ ਖਾਲਿਸਤਾਨ ਦਾ ਮੁੱਦਾ ਜਿਹੜਾ ਹੈ ਉਹ ਕਿਵੇਂ ਰਡਾਰ ਸਕਰੀਨ ਤੇ ਆਏ। ਬਾਕੀ ਮੈਂ ਕਿਹਾ ਵੀ ਜਦੋਂ ਪੰਜਾਬ ਦੀਆਂ ਲੋਕਲ ਧਿਰਾਂ, ਉਹ ਭਾਵੇਂ ਤੁਹਾਡੇ ਧਾਰਮਿਕ ਅਦਾਰੇ ਹੋਣ, ਜਿਵੇਂ ਇਹਨਾਂ ਨੇ ਜਥੇਦਾਰਾਂ ਨੂੰ ਇੱਕ ਦੂਜੇ ਦੇ ਖਿਲਾਫ ਖੜਾ ਕੀਤਾ ਹੈ, ਜਿਵੇਂ ਸ਼੍ਰੋਮਣੀ ਕਮੇਟੀ ਨੇ ਜਿਸ ਤੇਜ਼ੀ ਨਾਲ ਜਥੇਦਾਰ ਲਾਏ, ਉਹ ਤਾਂ ਇੱਥੇ ਵੀ ਜਿਹੜੇ ਭਾਵੇਂ ਕਿਸੇ ਨੇ 2 ਮਹੀਨੇ ਤੁਹਾਡੇ ਕੋਲ ਨੌਕਰੀ ਕੀਤੀ ਹੋਏ, ਉਹਨੂੰ ਵੀ ਕੱਢਣ ਤੋਂ ਪਹਿਲਾਂ 2 ਹਫ਼ਤੇ ਦਾ ਨੋਟਿਸ ਦਿੱਤਾ ਜਾਂਦਾ ਹੈ। ਉੱਥੇ ਤਾਂ ਉਹਨਾਂ ਨੇ ਬਿਲਕੁਲ ਜੋਕ ਬਣਾ ਕੇ ਰੱਖ ਦਿੱਤਾ ਹੈ ਕਿ ਭਾਈ ਉਹਨਾਂ ਨੇ ਪਟਨਾ ਸਾਹਿਬ ਵਾਲਿਆਂ ਨੇ ਉਹਨਾਂ ਨੂੰ ਤਨਖਾਹੀਆ ਬਣਾ ਦਿੱਤਾ। ਉਹ ਮਾਫੀ ਜਿਹੜਾ ਹੈ ਉਹ ਮਾਫੀਆਂ ਦੀ ਸੇਲ ਲਾਈ ਹੋਈ ਹੈ। ਜਥੇਦਾਰ ਗੜਗਾਜਨ ਹੈ, ਉਹ ਵੀ ਮਾਫ, ਉਹ ਵੀ ਮਾਫ, ਉਹ ਵੀ ਮਾਫ। ਹਾਂਜੀ, ਸੋ ਉਹ ਇੱਕ ਵੱਖਰੀ ਕਹਾਣੀ ਹੈ। ਹਾਲਾਂ ਪੰਜਾਬ ਦੀ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਜੋ ਕੁਛ ਇਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਕੀਤਾ, ਪੰਜਾਬ ਦੇ ਵਿੱਚ ਪਹਿਲਾਂ ਤੋਂ ਕਰ ਰਹੇ ਸੀ, ਹੁਣ ਜੰਮੂ ਕਸ਼ਮੀਰ 'ਚ ਪਹਿਲਾਂ ਕਰ ਨਹੀਂ ਪਾਏ ਸੀ ਕਿਉਂਕਿ ਆਰਟੀਕਲ 370 ਦੇ ਥੱਲੇ ਡੋਮਿਸਾਈਲ ਦਾ ਕਲੌਜ਼ ਸੀ, ਜਿਹੜਾ ਕੋਈ ਵੀ ਗੈਰ ਕਸ਼ਮੀਰੀ ਜੰਮੂ ਕਸ਼ਮੀਰ 'ਚ ਜ਼ਮੀਨ ਨਹੀਂ ਸੀ ਲੈ ਸਕਦਾ। ਔਰ ਇਹਦੇ ਨਾਲ ਉਹਨਾਂ ਦਾ ਇਹ ਨਹੀਂ ਸੀ ਕਿ ਵੀ ਤੁਸੀਂ ਡੈਮੋਗ੍ਰਾਫੀ ਬਦਲ ਦਿਓ, ਆਬਾਦੀ ਦਾ ਤਵਾਜ਼ਨ ਬਦਲ ਦਿਓ। ਪਰ ਹੁਣ ਉਹਨਾਂ ਨੇ ਜਿਵੇਂ ਉਸ ਨੂੰ ਤੋੜਿਆ, ਲੱਦਾਖ ਨੂੰ ਵੀ ਅੱਡ ਯੂਨੀਅਨ ਟੈਰੀਟਰੀ ਬਣਾਇਆ। ਹੁਣ ਲੱਦਾਖ ਦੇ ਵਿੱਚ 2 ਵੱਡੇ ਰੀਜਨ ਨੇ, ਇੱਕ ਲੇਹ ਹੈ, ਇੱਕ ਕਾਰਗਿਲ ਹੈ।
ਹਾਲਾਂ ਉਹਦੀ ਟੈਰੀਟਰੀ ਬਹੁਤ ਲੰਬੀ ਚੌੜੀ ਹੈ, ਪਰ ਉਹਨਾਂ ਦੀ ਆਬਾਦੀ ਬਹੁਤੀ ਨਹੀਂ ਹੈ ਕਿਉਂਕਿ ਉਸ ਕਿਸਮ ਦਾ ਹੀ ਉਹਨਾਂ ਦਾ ਵੈਦਰ ਹੈ। ਔਰ ਲੇਹ ਦੇ ਵਿੱਚ ਬੁੱਧਿਸਟ ਮੈਜੋਰਿਟੀ ਹੈ, ਜਦੋਂ ਕਿ ਕਾਰਗਿਲ ਦੇ ਵਿੱਚ ਮੁਸਲਮਾਨਾਂ ਦੀ ਮੈਜੋਰਿਟੀ ਹੈ। ਹੁਣ ਜਦੋਂ ਜੰਮੂ ਕਸ਼ਮੀਰ ਦਾ ਹਿੱਸਾ ਸੀ ਲਦਾਖ, ਜ਼ਾਹਰ ਹੈ ਕਿ ਜੰਮੂ ਕਸ਼ਮੀਰ 'ਚ ਆਰਟੀਕਲ 370 35A ਹੋਣ ਕਰਕੇ ਉਹਨਾਂ ਦੇ ਹੱਕ ਵੀ ਮਹਿਫੂਜ਼ ਸੀ। ਉੱਥੇ ਕੋਈ ਗੈਰ ਆ ਕੇ ਉਹਨਾਂ ਦਾ ਜਿਹੜਾ ਐਕੋਸਿਸਟਮ ਜਿਹੜਾ ਉਹਨਾਂ ਦੀ ਇਕੋਲੋਜੀ ਨੂੰ ਕੋਈ ਖਰਾਬ ਨਹੀਂ ਸੀ ਕਰਦਾ। ਜੌਬਸ ਜਿਹੜੀਆਂ ਨੇ, ਹੁਣ ਜਿਹੜਾ ਭਾਰਤ ਦੇ ਕਨਸਟੀਟਿਊਸ਼ਨ ਦਾ ਆਰਟੀਕਲ 5 ਕੇ ਕੀ ਹੈਗਾ ਜਿਹਦੇ ਥੱਲੇ ਉਹਨਾਂ ਨੂੰ ਜਿਹੜਾ ਉਹ ਉਹਨਾਂ ਦੀਆਂ 80% ਜਿਹੜੀ ਹੈ ਉਹ ਟਰਾਈਬਲ ਰਿਜ਼ਰਵੇਸ਼ਨ ਹੈ ਉਹਨਾਂ ਨੂੰ। ਲੇਕਿਨ ਜਦੋਂ ਦਾ ਯੂਨੀਅਨ ਟੈਰੀਟਰੀ ਬਣਿਆ ਉਹਨਾਂ ਨੇ ਖੋਲ੍ਹ ਦਿੱਤਾ। ਉਹਨਾਂ ਨੇ ਦੇਖਿਆ ਕਿ ਅੰਬਾਨੀ ਅਡਾਨੀ ਆ ਕੇ ਤਾਂ ਆਪਣੀ ਐਕਸਪਲੋਰਿੰਗ ਔਰ ਦੂਜੀ ਲਾਈਨ ਕਰ ਰਹੇ ਨੇ ਵੀ ਸਾਡੀ ਤਾਂ ਆਬਾਦੀ ਬਦਲ ਜਾਏਗੀ ਔਰ ਨੌਕਰੀਆਂ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਸਾਨੂੰ ਰਿਜ਼ਰਵੇਸ਼ਨ ਦਿੱਤੀ ਹੋਈ ਸੀ ਉਹ ਵੀ ਸਫਰ ਕਰੇਗੀ। ਸੋ ਉੱਥੇ ਇੱਕ ਵੱਡੇ ਬੰਦੇ ਨੇ ਜਿਹੜਾ ਇੰਟਰਨੈਸ਼ਨਲੀ ਨੋਨ ਹੈ, ਉਹਨੇ ਪ੍ਰੋਟੈਸਟ ਸ਼ੁਰੂ ਕੀਤਾ, ਭੁੱਖ ਹੜਤਾਲ ਕੀਤੀ, ਦਿੱਲੀ ਤੱਕ ਮਾਰਚ ਵੀ ਕੀਤਾ। ਹੁਣ ਗੱਲ ਮੁੱਕਦੀ ਕਿ ਅੱਜ ਜਿਹੜੀ ਮੇਨ ਖਬਰ ਸੀ ਕਿ ਵੀ ਉਹਨਾਂ ਨੇ ਡੋਮਿਸਾਈਲ ਹੁੰਦਾ ਤੁਹਾਡਾ ਰਿਹਾਇਸ਼ੀ ਹੋਣਾ। ਯੂਜੂਅਲੀ ਕਿਵੇਂ ਅਸੀਂ ਜਿਵੇਂ ਪੰਜਾਬ 'ਚ ਦੇਖਦੇ ਹਾਂ, ਸਿਰਫ ਇੱਕ ਸੁਖਪਾਲ ਖਹਿਰਾ ਹੈ ਜਿਹੜਾ ਸਿਟਿੰਗ MLA ਕਾਂਗਰਸ ਦਾ ਹੈ, ਜਿਹੜਾ ਬਾਰ-ਬਾਰ ਇਹ ਮੰਗ ਕਰਦਾ ਹੈ ਕਿ ਪੰਜਾਬ ਅਸੈਂਬਲੀ ਦੇ ਵਿੱਚ ਇਹ ਮਤਾ ਪਾਸ ਕਰੋ ਸਾਰੇ ਰਲ ਕੇ ਕਿ ਕੋਈ ਵੀ ਨਾਨ ਪੰਜਾਬੀ ਜਿਹੜਾ ਹੈ ਉਹ ਪੰਜਾਬ ਦੀ ਜ਼ਮੀਨ ਨਹੀਂ ਖਰੀਦ ਸਕਦਾ ਜਾਂ ਇੱਥੇ ਵੋਟ ਦਾ ਹੱਕ ਨਹੀਂ ਰੱਖਦਾ ਜਾਂ ਇੱਥੋਂ ਦਾ ਸ਼ਹਿਰੀ ਸੌਖਾ ਨਹੀਂ ਬਣ ਸਕਦਾ। ਕੰਮ ਕਰੇ ਉਹਦੇ ਲਈ ਕੋਈ ਕੰਡੀਸ਼ਨਸ ਹੋਣ, ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਦਾ ਜ਼ੋਰ ਲੋਕ ਸਿੱਖ ਤਾਂ ਬਾਹਰ ਨਿਕਲ ਰਹੇ ਨੇ ਔਰ ਤੇਜ਼ੀ ਦੇ ਨਾਲ ਭਈਆਂ ਨੂੰ ਪਹਿਲਾਂ ਤਾਂ ਇਲੀਗਲ ਕਾਲੋਨੀਆਂ ਬਣਾ ਲੈਂਦੇ ਨੇ, ਉਹਨਾਂ ਨੂੰ ਫਿਰ ਰੈਗੂਲਰ ਕਰ ਦਿੰਦੀ ਹੈ ਸਰਕਾਰ। ਉਹਨਾਂ ਦਾ ਵੋਟਿੰਗ ਕਾਰਡ ਵੀ ਬਣ ਜਾਂਦਾ ਹੈ, ਆਧਾਰ ਕਾਰਡ ਵੀ ਬਣ ਜਾਂਦਾ ਹੈ। ਸੋ ਹੁਣ ਜਦੋਂ ਅਸੀਂ ਰੈਫਰੈਂਡਮ ਜਾਂ ਦੂਸਰੇ ਦੀ ਮੰਗ ਵੀ ਕਰਦੇ ਹਾਂ ਕਿ ਇੰਡੀਅਨ ਆਕੂਪਾਈਡ ਪੰਜਾਬ 'ਚ ਕਰਵਾਓ, ਕੱਲ੍ਹ ਨੂੰ ਹੋਰ ਜਿਸ ਤੇਜ਼ੀ ਨਾਲ ਉਹ ਡੈਮੋਗ੍ਰਾਫੀ ਬਦਲ ਰਹੇ ਨੇ ਉਹ ਕਹਿਣਗੇ ਜੀ ਆ ਕੇ ਕਰਵਾ ਲਓ। ਉੱਥੇ ਤੁਹਾਡੀ ਸਿੱਖ ਪੋਪੂਲੇਸ਼ਨ ਜਿਹੜੀ ਹੈ ਉਹਨਾਂ ਨੇ ਮਾਈਨੋਰਿਟੀ 'ਚ ਕਰਨ ਵੱਲ ਵੱਧ ਰਹੇ ਨੇ। ਆਲਮੋਸਟ ਕਿੰਨੇ % ਆ ਗਏ ਕਿੰਨੇ ਨਹੀਂ, ਅਜੇ ਜਿਹੜੀ ਲੇਟੈਸਟ ਸੈਂਸਸ ਹੈ ਉਹ ਹੋਣੀ ਹੈ, ਪਰ ਕਾਫੀ ਸਾਡੀ ਪਰਸੈਂਟੇਜ ਜਿਹੜੀ 60% ਤੋਂ ਜ਼ਿਆਦਾ ਆਬਾਦੀ ਸੀ ਉਹ ਕਾਫੀ ਤੇਜ਼ੀ ਨਾਲ ਡਾਊਨ ਆਣੀ ਸ਼ੁਰੂ ਹੋਈ। ਹੁਣ ਲਦਾਖ ਵਾਲਿਆਂ ਨੂੰ ਵੀ ਇਹ ਫਿਰ ਮਨੀਪੁਰ ਵਾਲਿਆਂ ਨੇ ਵੀ ਆਪਣੇ ਹੱਕਾਂ ਦੇ ਲਈ, ਮਨੀਪੁਰ ਤਾਂ ਮੋਰਚੇ ਲੱਗੇ ਹੋਏ ਨੇ ਪੂਰੇ। ਈਵਨ ਜਿਹੜਾ ਗਵਰਨਰ ਮਨੀਪੁਰ ਦਾ, ਸਰਕਾਰ ਤਾਂ ਉਹਨਾਂ ਦੀ ਬਰਖਾਸਤ ਤੋਂ 7 ਮੀਲ ਹੈ, ਉਹਨੇ ਜਾਣਾ ਸੀ ਰਾਜ ਭਵਨ 'ਚ, ਹੈਲੀਕਾਪਟਰ ਰਾਹੀਂ ਜਾਣਾ ਪਿਆ। ਉਹਨਾਂ ਨੇ ਬਲੌਕ ਕੀਤਾ ਹੋਇਆ ਸਾਰਾ, ਕਿਉਂਕਿ ਜਿਹੜੇ ਉਹਨਾਂ ਦੇ ਕ੍ਰਿਸਚਨ ਕਬੀਲੇ ਨੇ, ਕੁਕੀ ਕਬੀਲੇ, ਉਹਨਾਂ ਨੇ ਅੱਡ ਮੋਰਚੇ ਲਾਏ ਹੋਏ ਨੇ। ਸੋ ਮਨੀਪੁਰ ਬਿਲਕੁਲ ਸਟ੍ਰਾਈਫ 'ਚ। ਔਰ ਇਹ ਜਿਹੜੀ ਲਦਾਖ ਦੇ ਹਵਾਲੇ ਨਾਲ ਖਬਰ ਹੈ ਕਿ 15 ਸਾਲ ਕੰਟੀਨਿਊਸ ਸਟੇ ਜਿਹੜਾ 2019 ਤੋਂ 2019 'ਚ, ਕਿਉਂਕਿ ਕਸ਼ਮੀਰ ਦਾ ਸਟੇਟਸ ਬਦਲ ਕੇ ਜਿਹੜਾ ਯੂਨੀਅਨ ਟੈਰੀਟਰੀ ਜੰਮੂ ਕਸ਼ਮੀਰ ਨੂੰ ਬਣਾਇਆ ਔਰ ਲਦਾਖ ਨੂੰ ਵੀ ਯੂਨੀਅਨ ਟੈਰੀਟਰੀ ਬਣਾਇਆ। ਉਹਨਾਂ ਨੇ ਕਿਹਾ ਜੀ 2019 ਤੋਂ ਲੈ ਕੇ ਜਿਹੜਾ ਅਗਲੇ 15 ਸਾਲ ਕੰਟੀਨਿਊਸ ਰਹੇਗਾ ਲਦਾਖ ਦੇ ਵਿੱਚ, 15 years ਕੰਟੀਨਿਊਸ ਸਟੇ ਸਿੰਸ 2019 ਮਸਟ ਬੀ ਲਦਾਖ ਡੋਮਿਸਾਈਲ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ 2019 ਤੋਂ ਬਾਅਦ ਲਗਾਤਾਰ 15 ਸਾਲ ਸੈਟਲ ਰਹੇਗਾ ਉਸ ਨੂੰ ਜਿਹੜਾ ਉਹ ਡੋਮਿਸਾਈਲ ਮੰਨਿਆ ਜਾਏਗਾ। ਇਹ ਜਿਹੜਾ ਉਹਨਾਂ ਨੇ ਸਰਕਾਰ ਦੇ ਨਾਲ ਉਹਨਾਂ ਦੀ ਗੱਲਬਾਤ ਚੱਲ ਰਹੀ ਸੀ ਉਸ ਸਾਰੇ ਦੇ ਚੱਲਦੇ ਆ। ਔਰ ਉਹਨਾਂ ਨੇ ਕਿਹਾ ਵੀ ਐਟਲੀਸਟ 80% ਵੈਕੈਂਸੀਜ਼ ਆਰ ਰਿਜ਼ਰਵਡ ਫਾਰ ਸ਼ਡਿਊਲਡ ਟ੍ਰਾਈਬਸ। ਔਰ ਜਿੰਨੀਆਂ ਨੌਕਰੀਆਂ ਨੇ ਲਦਾਖ ਦੀਆਂ 80% ਜਿਹੜੇ ਸ਼ਡਿਊਲਡ ਟ੍ਰਾਈਬ ਨੇ ਜਿਹੜੇ ਲਦਾਖ ਦੇ ਉਹਨਾਂ ਨੂੰ ਮਿਲਣਗੇ। ਅੱਜ ਪੰਜਾਬ ਪੁਲਿਸ ਤੋਂ ਲੈ ਕੇ ਹਰ ਮਹਿਕਮੇ 'ਚ ਜਿਹੜਾ ਲਿਆ ਕੇ ਉਹਨਾਂ ਨੇ ਦੂਸਰੇ ਬਈਏ ਔਰ ਦੂਸਰੇ ਤੀਸਰੇ ਜਿਹੜੇ ਨੇ ਉਹ ਵਾੜੇ ਹੋਏ ਨੇ। ਔਰ ਉਹਨਾਂ ਨੇ ਕਿਹਾ ਜੀ 80% ਜਿਹੜੀਆਂ ਨੇ ਉਹ ਲਦਾਖੀਆਂ ਦੀਆਂ ਹੀ ਹੋਣਗੀਆਂ ਔਰ 15 ਸਾਲ ਬਾਅਦ ਉਹਨਾਂ ਨੂੰ ਜਿਹੜੇ ਉੱਥੇ ਰਹਿਣਗੇ ਲਗਾਤਾਰ। ਔਰ ਇਹ ਸਾਰਾ ਉਹਦੇ ਨਾਲ ਹੋਏਗਾ ਔਰ ਇਹਦੇ ਨਾਲ ਇੱਕ ਬੈਲੈਂਸ ਵੀ ਰਹੇਗਾ। ਔਰ ਇਸ ਸਾਰੇ 'ਚ ਉਹਨਾਂ ਦਾ ਚੈਰਿੰਗ ਡੋਰੇ ਲੈਕੁਰਕ ਜਿਹੜਾ ਲਦਾਖ ਬੁੱਧਿਸਟ ਐਸੋਸੀਏਸ਼ਨ ਦਾ ਪ੍ਰਧਾਨ ਹੈ ਔਰ ਕੋ ਕਨਵੀਨਰ ਹੈ ਔਰ ਇਹ ਹਾਈ ਪਾਵਰਡ ਕਮੇਟੀ ਦਾ ਮੈਂਬਰ ਹੈ, ਉਹਨਾਂ ਨੇ ਕਿਹਾ ਜੀ ਸਾਡੇ ਲਈ ਬਹੁਤ ਵੱਡੀ ਅਚੀਵਮੈਂਟ ਹੈ ਔਰ ਇਹ 1 ਹਫ਼ਤੇ ਦੇ ਵਿੱਚ ਇਹ ਡੋਮਿਸਾਈਲ ਪਾਲਿਸੀ ਨੋਟੀਫਾਈ ਹੋਏਗੀ। ਔਰ ਇਹ ਜਿਹੜਾ ਇਸ ਦੇ ਨਾਲ ਲਦਾਖ ਦਾ ਕੇਸ, ਸਾਡੇ ਹੱਕ, ਸਾਡੇ ਜੌਬ ਔਰ ਸਾਡੀ ਪੋਪੂਲੇਸ਼ਨ, ਉਸ ਨੂੰ ਕੋਈ ਹੋਰ ਡੋਮੀਨੇਟ ਨਹੀਂ ਕਰ ਸਕੇਗਾ। ਹੁਣ ਲਦਾਖ ਕਿੰਨੀ ਸਟੇਟ ਹੈ, ਕਿੰਨੇ ਉੱਥੇ ਆਬਾਦੀ, ਲੇਕਿਨ ਇਸ ਮੁੱਦੇ ਤੇ ਬੁੱਧਿਸਟ ਔਰ ਮੁਸਲਮਾਨ ਲੇਹ ਦੇ ਔਰ ਕਾਰਗਿਲ ਦੇ ਇਕੱਠੇ ਆਏ ਕਿ ਵੀ ਸਾਡੇ ਹੱਕਾਂ ਲਈ। ਤੇ ਪੰਜਾਬ ਦਾ ਤੁਸੀਂ ਹਾਲ ਦੇਖੋ ਕਿ ਵੀ ਅੱਜ ਜਲੰਧਰ ਦੇ ਵਿੱਚ ਇੱਕ ਸਿੱਖ ਵਕੀਲ ਜਿਹੜਾ
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਵੀ ਰਿਹਾ, ਉਹਦਾ ਕਤਲ ਹੋਇਆ। ਫਿਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਕਿਹਾ ਜੀ ਫਲਾਣੀ ਕਿਸੇ ਗੁੰਜਾਨ ਥਾਂ ਤੇ ਕੋਈ ਬੰਦਾ ਐਕਸਪਲੋਸਿਵ ਲੈਣ ਗਿਆ ਜਾਂ ਉੱਥੇ ਪਏ ਸੀ, ਉਹ ਉੜ ਗਿਆ, ਉਹ ਖਾਲਿਸਤਾਨੀ ਹੈ, ISI ਦਾ ਹੋਏਗਾ, ਬੱਬਰ ਖਾਲਸਾ ਦਾ ਹੋਏਗਾ। ਸੋ ਮਤਲਬ ਉਹ ਪਾਰਟ ਉਹਨਾਂ ਦਾ ਲਗਾਤਾਰਤਾ ਨਾਲ ਚੱਲ ਰਿਹਾ ਹੈ। ਪਿਛਲੇ ਕੱਲ ਇੱਕ ਅਕਾਲੀ ਕਾਉਂਸਲਰ ਜਿਹਦਾ ਮਰਡਰ ਹੋਇਆ, ਉਹਨੂੰ ਜਿਹਨੇ ਮਾਰਿਆ ਉਹਨਾਂ ਨੇ ਕਿਹਾ ਜੀ ਐਨਕਾਊਂਟਰ 'ਚ ਉਹਨੂੰ ਵੀ ਮਾਰਤਾ ਜਾਂ ਜ਼ਖਮੀ ਕਰਤਾ। ਹੁਣ ਕੱਲਾ ਇਹ ਨਹੀਂ ਹੈ, ਪੰਜਾਬ 'ਚ ਇਸ ਕਦਰ ਲਾ ਐਂਡ ਆਰਡਰ ਦੀ ਬਦਤਰ ਹਾਲਤ ਹੈ। ਡੋਮਿਸਾਈਲ ਇਸ਼ੂ ਦੇ ਉੱਤੇ ਸੁਖਪਾਲ ਖਹਿਰਾ ਇੱਕ ਲੋਨ ਵੌਇਸ ਹੈ, ਲੇਕਿਨ ਕਿਸੇ ਨੂੰ ਫਿਕਰ ਨਹੀਂ ਹੈ ਕਿ ਸਾਡੀ ਤਾਂ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ। ਔਰ ਜਿਹੜੇ ਹਿਮਾਚਲ ਦੇ ਵਿੱਚ ਆਪਣੇ ਜਾ ਰਹੇ ਨੇ, ਲਗਾਤਾਰਤਾ ਨਾਲ ਉਹਨਾਂ ਤੇ ਹਮਲੇ ਹੋ ਰਹੇ ਨੇ। ਔਰ ਅੱਜ ਵੀ ਇਹ ਖਬਰ ਹੈ ਕਿ ਵੀ ਮਨੀਕਰਨ ਗਏ 4 ਸਿੱਖ ਨੌਜਵਾਨ, ਜਦੋਂ ਉਹ ਵਹੀਕਲ ਸੀ ਟੋਲ ਪਲਾਜ਼ੇ ਵਾਲਿਆਂ ਨੇ ਉਹਨਾਂ ਨਾਲ ਬਦਸਲੂਕੀ ਕੀਤੀ, ਉਹਨਾਂ ਨੇ ਕਾਊਂਟਰ ਆਰਗੂ ਕੀਤਾ ਤੇ ਉਹਨਾਂ ਨੇ ਉਹਨਾਂ ਦੀ ਮਾਰ ਕੁਟਾਈ। ਲੋਕਲ ਲੋਕ ਵੀ ਆ ਗਏ, ਉਹਨਾਂ 4 ਨੂੰ ਚੁੱਕ ਕੇ ਅੰਦਰ ਦਿੱਤਾ ਹੋਇਆ। ਪੰਜਾਬ ਟੂਰਿਸਟ ਕਲੈਸ਼ ਵਿਦ ਹਿਮਾਚਲ ਟੋਲ ਪਲਾਜ਼ਾ EMPLOYEES ਲੋਕਲਸ, ਔਰ FIR ਵੀ ਉਹਨਾਂ ਦੇ ਖਿਲਾਫ ਹੀ ਰਜਿਸਟਰ ਹੋਈ। ਔਰ ਇਹ ਤਕੋਲੀ ਟੋਲ ਪਲਾਜ਼ਾ ਦੇ ਵੀ ਜਿਹੜਾ ਮਨੀਕਰਨ ਦੇ ਨੇੜੇ ਹੋਇਆ। ਔਰ ਇਹ ਸਾਰੇ 'ਚ ਜਿਹੜਾ ਉਹਨਾਂ ਨੇ ਮੰਡੀ ਦਾ SP ਦੇ 'ਚ ਇਨਵੋਲਵ ਹੈ। ਉਹਨੇ ਕਿਹਾ ਜੀ ਇਹ ਮਨੀਕਰਨ ਸਾਹਿਬ ਦੇ ਲਈ ਆਏ ਸੀ ਬੰਦੇ, ਇਹਨਾਂ ਨੂੰ ਅਸੀਂ ਜੇਲ੍ਹ 'ਚ ਦਿੱਤਾ ਹੈ। ਗੁਰਵਿੰਦਰ ਸਿੰਘ, ਸਾਹਿਲ ਸਿੰਧੂ, ਏਕਮਵੀਰ ਸਿੰਘ, ਵਰਨਦੀਪ ਸਿੰਘ, ਇਹ ਜਿਹੜਾ ਇਹਨਾਂ ਨੇ ਤਲਵਾਰਾਂ ਕੱਢ ਲਈਆਂ, ਇਹਨਾਂ ਨੇ ਫਲਾਣਾ। ਸੋ ਮਤਲਬ ਇਹ ਹੈ ਵੀ ਲਗਾਤਾਰ ਹਿਊਮਿਲੇਸ਼ਨ ਹੈ। ਜਿਹੜੇ ਦੁੱਖੀ ਦੇ ਪਹਾੜੀਏ ਜਿਹੜੇ ਇੱਥੇ ਜਿਨ੍ਹਾਂ ਨੇ ਪੰਜਾਬ ਦੇ ਕਈ ਟਾਊਨਸ ਦੇ ਵਿੱਚ ਆ ਕੇ ਇਹਨਾਂ ਨੇ ਵੀ ਆਪਣਾ ਹਿਮਾਚਲ 'ਚ ਵੀ ਆਪਣੀ ਵੋਟ ਔਰ ਦੂਜੀ ਬਣਾਈ ਹੋਈ ਹੈ, ਪੰਜਾਬ 'ਚ ਵੀ ਬਣਾਈ ਹੋਈ ਹੈ। ਸੋ ਇਹ ਸਾਰੇ ਚੈਲੰਜ ਸਾਹਮਣੇ ਨੇ। ਘੱਟੋ ਘੱਟ ਇੱਕ ਪਾਸੇ ਤਾਂ ਅਸੀਂ ਤਾਂ ਕਲੀਅਰਲੀ ਖਾਲਿਸਤਾਨ ਦੀ ਜਿਹੜੀ ਹੈ ਉਸ ਗੱਲ ਦੇ ਉੱਤੇ ਹੀ ਉਸ ਸੋਲਿਊਸ਼ਨ ਨੂੰ ਸਮਝਦੇ ਹਾਂ, ਪਰ ਘੱਟੋ ਘੱਟ ਜੇ ਇਹਨਾਂ 'ਚ ਥੋੜੀ ਬਹੁਤ ਵੀ ਗੈਰਤ ਹੋਏ ਪੰਜਾਬ ਦੇ ਸਿਆਸੀ ਆਗੂਆਂ 'ਚ, ਜੇ ਲਦਾਖ ਨੇ ਇਸ ਪੈਟਰਨ ਤੇ ਮਨਾਇਆ, ਮਨੀਪੁਰ 'ਚ ਇਹ ਹਕੂਕ ਨੇ, ਉੱਤਰਾਖੰਡ ਦੇ ਵਿੱਚ ਜਿਹੜਾ ਤੁਸੀਂ ਜ਼ਮੀਨ, ਹਿਮਾਚਲ ਦੇ ਵਿੱਚ, ਰਾਜਸਥਾਨ ਦੇ ਵਿੱਚ ਐਗਜ਼ਿਸਟ ਕਰਦਾ ਵੀ ਕੋਈ ਨਾਨ ਹਿਮਾਚਲੀ ਨਾਨ ਰਾਜਸਥਾਨੀ ਜ਼ਮੀਨ ਨਹੀਂ ਲੈ ਸਕਦਾ। ਤੇ ਤੁਸੀਂ ਜਿਸ ਪੰਜਾਬ ਦਾ ਖਾਂਦੇ ਹੋ, ਜਿੱਥੇ ਤੁਹਾਡੀਆਂ ਨਸਲਾਂ ਨੇ, ਤੁਸੀਂ ਆਪਣੀਆਂ ਨਸਲਾਂ ਦੇ ਰਾਜ ਕੰਡੇ ਬੀਜ ਰਹੇ ਹੋ ਕਿ ਤੁਸੀਂ ਬਿਲਕੁਲ ਪੰਜਾਬ ਨੂੰ ਲੁਟਾਉਣ ਮਾਰ, ਪਾਣੀਆਂ ਦੇ ਮੁੱਦੇ ਤੇ ਵੈਸੇ ਹੀ ਭਗਵੰਤ ਮਾਨ ਨੇ ਟੋਟਲ ਸਰੈਂਡਰ ਕੀਤਾ ਹੈ ਔਰ ਲੁੱਟ ਪੂਰੀ ਜਾਰੀ ਹੈ। ਔਰ ਇਹ ਦੁਖਦ ਕਹਾਣੀ ਹੈ। ਇਸ ਲਈ ਕਈ ਵਾਰ ਮੈਂ ਇਹ ਦੇਖਦਿਆਂ ਹੋਇਆਂ ਵੀ ਇਸ ਕਿਸਮ ਦੀਆਂ ਖਬਰਾਂ ਹੁੰਦੀਆਂ ਨੇ, ਮੈਂ ਉਸ ਨੂੰ ਜਿਹੜਾ ਉਹ ਸ਼ਨ ਕਰਦਾ ਕਿ ਭਾਈ ਇਹ ਕਿੰਨੀ ਕੁ ਇਹ ਜਿਹੜੀ ਬਦਹਾਲੀ ਦੀ ਕਹਾਣੀ ਕਿੰਨੀ ਕੁ ਵਾਰ ਸੁਣਾਈ ਜਾਈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।